ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਵਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਨਵਜੋਤ ਸਿੱਧੂ ਤੋਂ। ਨਵਜੋਤ ਸਿੱਧੂ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਸਿਆਸੀ ਸਫਾਂ ਦੇ ਵਿੱਚ ਇਸ ਵੇਲੇ ਚਰਚਾ ਚੱਲ ਰਹੀ ਹੈ, ਉਹਨਾਂ ਚੀਜ਼ਾਂ ਦੇ ਉੱਤੇ ਸਰਗਰਮ ਨੇ। ਨਵਜੋਤ ਸਿੱਧੂ ਦੀ ਕੀ ਕਾਂਗਰਸ ਦੇ ਵਿੱਚੋਂ ਵਿਦਾਈ ਵੀ ਹੋ ਸਕਦੀ ਹੈ ਪ੍ਰਵੀਨ ਜੀ? ਇਹ ਉਹਨਾਂ ਦੇ ਲੀਡਰ ਬੋਲ ਰਹੇ ਨੇ ਜੀ। ਨਵਜੋਤ ਸਿੰਘ ਸਿੱਧੂ ਜਦੋਂ ਆਪਣੇ ਪੁਰਾਣੇ ਉਸ ਮਾਮਲੇ ਦੇ ਵਿੱਚ ਜੇਲ੍ਹ ਗਏ ਤੇ ਜੇਲ੍ਹ ਜਾਣ ਤੋਂ ਬਾਅਦ ਧਰਮ ਪਤਨੀ ਦੇ ਅਚਾਨਕ ਉਸ ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ ਪਰਿਵਾਰਕ ਮਸਲੇ 'ਚ ਵੀ ਉਲਝੇ ਰਹੇ। ਤਦ ਇੱਕ ਤਰ੍ਹਾਂ ਨਾਲ ਉਹ ਪੰਜਾਬ ਦੀ ਰਾਜਨੀਤੀ ਤੋਂ ਤੇ ਪੰਜਾਬ 'ਚ ਆਪਣੀ ਸੰਬੰਧਿਤ ਪਾਰਟੀ 'ਚੋਂ ਸ਼ਾਮਲ ਨੇ, ਕਾਂਗਰਸ 'ਚ, ਉਹ 'ਚੋਂ ਮਨਫੀ ਰਹੇ ਜੀ। ਤੇ ਉਸ ਦੇ ਨਾਲ ਪਾਰਟੀ ਦੇ ਅੰਦਰ ਲੀਡਰਾਂ ਨੂੰ ਲੱਗਦਾ ਸੀ ਕਿ ਲੈ ਵੀ ਇਹਦਾ ਤਾਂ ਕੰਮ ਖਤਮ ਹੈ, ਹੁਣ ਨਵਜੋਤ ਸਿੱਧੂ ਦੀ ਰਾਜਨੀਤੀ ਦਾ ਭੋਗ ਪੈ ਗਿਆ। ਇਸੇ ਤਰ੍ਹਾਂ ਵਿਰੋਧੀ ਦਲਾਂ ਨੂੰ, ਬਾਕੀ ਦਲਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਸਮਾਂ ਪੁੱਗ ਗਿਆ। ਪਰ ਨਵਜੋਤ ਸਿੰਘ ਸਿੱਧੂ ਜਦੋਂ ਪਰਿਵਾਰਕ ਮਸਲੇ 'ਚ ਉੱਭਰ ਕੇ ਆਏ, ਧਰਮ ਪਤਨੀ ਮੁੜ ਕੇ ਤੰਦਰੁਸਤ ਹੋਏ ਤੇ ਉਹਨਾਂ ਦਾ ਉਹ ਕੈਂਸਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਿਵਾਰ 'ਚ ਆਪਣੇ ਬੱਚੇ ਦਾ ਵਿਆਹ ਵਾਲੀ ਰਸਮ ਵੀ ਪੂਰੀ ਕਰ ਲਈ ਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਨੇ ਰਾਜਨੀਤੀ ਦੇ ਵਿੱਚ ਫਿਰ ਸਰਗਰਮੀਆਂ ਫੜ ਲਈਆਂ। ਜਿੱਦਾਂ ਹੀ ਉਹਨਾਂ ਨੇ ਤੇਜ਼ੀ ਫੜੀ ਤਦੇ ਕਾਂਗਰਸ ਦੇ ਅੰਦਰ ਹਿਲਜੁਲ ਸ਼ੁਰੂ ਹੋ ਗਈ। ਮਤਲਬ ਨਵਜੋਤ ਸਿੰਘ ਸਿੱਧੂ ਚਰਚਾ 'ਚ ਰਹਿਣ ਦੇ ਆਦੀ ਨੇ। ਜੀ। ਨਵਜੋਤ ਸਿੰਘ ਸਿੱਧੂ ਫਰੇਮ 'ਚ ਰਹਿਣ ਦੇ ਆਦੀ ਨੇ। ਨਵਜੋਤ ਸਿੰਘ ਸਿੱਧੂ ਨੂੰ ਭੀੜ ਦੇਖ ਕੇ ਇੱਕ ਨਵਾਂ ਜੋਸ਼ ਚੜ੍ਹਦਾ ਤੇ ਉਹ ਤਿਆਰ ਬੈਠੀ ਭੀੜ ਨੂੰ ਸੰਬੋਧਨ ਕਰਨ 'ਚ ਬਹੁਤ ਸਵਾਦ ਲੈਂਦੇ ਨੇ। ਇਹ ਸਭ ਦਾ ਕਾਂਗਰਸੀਆਂ ਨੂੰ ਫਿਕਰ ਪੈ ਗਿਆ ਕਿ ਬੇਸ਼ੱਕ ਇੱਕ ਪਾਸੇ ਨੂੰ ਲੱਗੀ ਜਾਂਦਾ ਕਿ ਕਾਂਗਰਸ ਦੀ ਚਰਚਾ ਹੋਣ ਲੱਗੀ ਮੁੜ ਕੇ। ਜੀ। ਨਵਜੋਤ ਸਿੱਧੂ ਦੇ ਆਉਣ ਨਾਲ ਕਾਂਗਰਸ ਦੀ ਮੁੜ ਕੇ ਚਰਚਾ ਤਾਂ ਛਿੜ ਗਈ, ਪਰ ਕਾਂਗਰਸ ਦੀ ਚਰਚਾ ਕਲੇਸ਼ ਵਾਲੀ ਵੱਧ ਛਿੜ ਗਈ। ਹੁਣ ਇਸ ਗੱਲ ਦਾ ਵੀ ਕਾਂਗਰਸੀਆਂ ਨੂੰ ਫਿਕਰ ਹੈ, ਜਾਂ ਜ਼ਿਆਦਾਤਰ ਕਾਂਗਰਸੀਆਂ ਨੂੰ ਲੱਗਦਾ ਕਿ ਸਾਡੀ ਪੁੱਛ ਨਾ ਕਿਤੇ ਖਤਮ ਹੋ ਜਾਵੇ। ਫਿਰ ਨਵਜੋਤ ਸਿੱਧੂ, ਕਿਉਂ ਕਰਾਊਡ ਪੁੱਲਰ ਤਾਂ ਹੈਗੇ, ਜਿੱਥੇ ਉਹ ਜਾਂਦੇ ਨੇ ਲੋਕ ਸੁਣਨ ਤਾਂ ਆ ਹੀ ਜਾਂਦੇ ਨੇ ਨਾ। ਸੋ ਇਸ ਲਈ ਹੁਣ ਕਾਂਗਰਸੀਆਂ ਨੂੰ ਹੀ ਲੱਗਣ ਲੱਗ ਗਿਆ ਕਿ ਨਵਜੋਤ ਸਿੱਧੂ ਸਾਡੇ ਲਈ ਫਿਰ ਖਤਰੇ ਦੀ ਘੰਟੀ ਹੋ ਸਕਦਾ। ਦੂਸਰੇ ਪਾਸੇ ਨਵਜੋਤ ਸਿੱਧੂ ਤੇਜ਼ ਇੰਨਾ ਚੱਲ ਰਹੇ ਨੇ ਕਿ ਉਹ ਆਪਣੀ ਹੀ ਪਾਰਟੀ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਕੋਈ ਵਿਅਕਤੀ ਚੰਗਾ ਹੈ ਜਾਂ ਮਾੜਾ ਹੈ, ਇਹ ਹਰੇਕ ਦੂਸਰੇ ਵਿਅਕਤੀ ਦੀ ਉਹਦੇ ਪ੍ਰਤੀ ਸੋਚ ਦੇ ਉੱਤੇ ਜਾਂ ਉਹਦੇ ਨਾਲ ਹੋਏ ਵਿਵਹਾਰ ਦੇ ਨਾਲ ਤੈਅ ਹੁੰਦਾ ਹੈ। ਪਰ ਰਾਜਨੀਤਿਕ ਤੌਰ ਤੇ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ, ਇਹ ਵੋਟਰ ਨੂੰ ਹੱਕ ਹੈ। ਪਰ ਤੁਸੀਂ ਜਿਸ ਪਾਰਟੀ ਚੋਂ, ਉਸ ਪਾਰਟੀ ਦਾ ਕੋਈ ਨਿਯਮ ਸਿਧਾਂਤ ਹੁੰਦਾ ਹੈ। ਜੀ। ਜੇ ਤੁਸੀਂ ਕਿਸੇ ਸਕੂਲ 'ਚ ਦਾਖਲਾ ਲੈਂਦੇ ਹੋ ਤਾਂ ਉਸ ਸਕੂਲ ਦੇ ਤੁਹਾਨੂੰ ਨਿਯਮ ਪਾਲਣ ਕਰਨਾ ਪੈਂਦਾ। ਜੇ ਤੁਹਾਨੂੰ ਉਹਦੇ ਨਿਯਮ ਨਹੀਂ ਮਨਜ਼ੂਰ ਤਾਂ ਤੁਸੀਂ ਜਾਂ ਸਕੂਲ ਛੱਡ ਦਿਓ ਜਾਂ ਉਹਦੇ ਖਿਲਾਫ ਆਪਣੀ ਆਵਾਜ਼ ਚੱਕੋ। ਤੇ ਨਵਜੋਤ ਸਿੱਧੂ ਕਹਿੰਦੇ ਰਹੂੰਗਾ ਕਾਂਗਰਸ 'ਚ, ਰਹੂੰਗਾ ਇਸੇ ਸਕੂਲ 'ਚ, ਪਰ ਮੈਂ ਬਾਹਰ ਆ ਕੇ ਵਿਰੋਧ ਨਹੀਂ ਕਰੂੰਗਾ, ਮੈਂ ਤਾਂ ਅੰਦਰੋਂ ਹੀ ਕਰੂੰਗਾ ਤੇ ਮੇਰਾ ਤਰੀਕਾ ਇਹੀ ਹੈ ਕਹਿੰਦੇ। ਹੁਣ ਇਸ ਤੋਂ ਕਾਂਗਰਸੀ ਔਖੇ ਨੇ ਜੀ ਕਿ ਅਨੁਸ਼ਾਸਨ ਭੰਗ ਕਰਦਾ। ਨਵੇਂ ਬਣੇ ਇੰਚਾਰਜ ਸਾਹਿਬ ਪੰਜਾਬ ਆਏ ਜੀ। ਪੰਜਾਬ 'ਚ ਆਉਂਦਿਆਂ ਹੀ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਨਾਲ ਸਾਰਾ ਅਮਲਾ ਫਾਲਾ ਸੀਗਾ ਤੇ ਦੂਏ ਦਿਨ ਤੈਅ ਹੋਇਆ ਕਿ ਆਪਾਂ ਚੰਡੀਗੜ੍ਹ ਬੈਠਕਾਂ ਦਾ ਦੌਰ ਸ਼ੁਰੂ ਕਰਨਾ। ਜੀ। ਤੇ ਉਹਨਾਂ 'ਚ ਤੈਅ ਹੋਇਆ ਕਿ ਸਵੇਰੇ ਪਹਿਲਾਂ ਆਪਾਂ 4 ਜਣਿਆਂ ਨੇ ਬੈਠਣਾ। ਠੀਕ ਹੈ ਜੀ। ਪਹਿਲੀ ਬੈਠਕ 4 ਜਣਿਆਂ ਦੀ ਗੁਪਤ ਰੂਪ 'ਚ ਹੋਣੀ ਸੀ, ਜਿਹਦੇ ਵਿੱਚ ਕੋਈ ਹੋਰ ਅੰਦਰ ਨਹੀਂ ਹੋਣਾ ਸੀ, ਜਿਹਦੇ ਵਿੱਚ ਖੁਦ ਇੰਚਾਰਜ ਸਾਹਿਬ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਨਵਜੋਤ ਸਿੰਘ ਸਿੱਧੂ ਜੀ।
ਇਹਨਾਂ ਚਾਰਾਂ ਨੇ ਬੈਠਣਾ ਸੀ ਤੇ 2 ਬੈਠੇ ਡਿੱਗਦੇ ਰਹੇ ਤੇ ਤੀਆ ਵੀ ਆ ਗਿਆ, ਇੰਚਾਰਜ ਵੀ ਆ ਗਿਆ, ਪਰ ਸਿੱਧੂ ਸਾਹਿਬ ਨਹੀਂ ਆਏ। ਠੀਕ ਹੈ ਜੀ। ਤੇ ਉਹ ਕਹਿੰਦੇ ਜੀ ਇਸ ਤਰ੍ਹਾਂ 2 ਕੱਪ ਚਾਹ ਵੀ ਪੀ ਲਏ। ਪ੍ਰਤਾਪ ਬਾਜਵਾ, ਰਾਜਾ ਵੜਿੰਗ ਕਹਿੰਦਾ ਜੀ ਅਸੀਂ ਡਿੱਕੀ ਜਾਂਦੇ, ਸਿੱਧੂ ਜੀ ਆਏ ਨਹੀਂ, ਫਿਰ ਗੱਲ ਕਿਵੇਂ ਹੋਊਗੀ? ਤੇ ਇੰਚਾਰਜ ਸਾਹਿਬ ਕਹਿੰਦੇ ਕਿ ਨਹੀਂ, ਉਹ ਸਵੇਰੇ ਸਾਜਰੇ ਮਿਲ ਕੇ ਮੈਨੂੰ ਹੁਸ਼ਿਆਰਪੁਰ ਚਲੇ ਗਿਆ। ਠੀਕ ਹੈ। ਸੋ ਕੱਲਿਆਂ ਹੀ ਮਿਲ ਕੇ ਨਵਜੋਤ ਸਿੱਧੂ ਆਪਣੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦਾ ਜੀ ਮੈਂ ਚੱਲਿਆ ਹੁਸ਼ਿਆਰਪੁਰ ਰੈਲੀ ਕਰਨ, ਮੈਨੂੰ ਡੀਕਦਾ 10,000 ਬੰਦਾ, ਮੈਂ 4 ਬੰਦਿਆਂ ਦੇ ਡੀਕਣ ਤੇ ਨਹੀਂ ਆਉਂਦਾ। ਅੱਛਾ। ਸੋ ਨਵਜੋਤ ਸਿੱਧੂ ਜਦੋਂ ਉੱਥੇ ਰਵਾਨਾ ਹੋਏ ਤੇ ਇੱਧਰ ਇਹ ਸਾਰੇ ਲੀਡਰ ਲਾਲ ਪੀਲੇ ਹੋ ਗਏ। ਠੀਕ ਹੈ। ਤੇ ਲਾਲ ਪੀਲੇ ਹੋਣਾ ਨਾਲ ਜਲਾਲ ਸਿੰਘ ਵੀ ਸ਼ਾਮਲ ਸੀ। ਬਕਾਇਦਾ ਬੈਠਕ ਹੋਈ, ਬੈਠਕ ਦੇ ਵਿੱਚ ਬੀਬੀ ਭੱਠੜ, ਬੈਠਕ ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੋਂ, ਪ੍ਰਤਾਪ ਸਿੰਘ ਬਾਜਵਾ ਜੀ, ਰਾਜਾ ਵੜਿੰਗ ਤੇ ਵਿਜੇਂਦਰ ਸਿੰਗਲਾ, ਮਨੀਸ਼ ਤਿਵਾੜੀ, ਇਹਨਾਂ ਸਾਰਿਆਂ ਨੇ, ਸੁਖਜਿੰਦਰ ਰੰਧਾਵਾ, ਇਹਨਾਂ ਸਾਰਿਆਂ ਨੇ ਇਸ ਗੱਲ ਦਾ ਗੁੱਸਾ ਕੀਤਾ ਵੀ ਤੇ ਇੰਚਾਰਜ ਸਾਹਮਣੇ ਪ੍ਰਗਟਾਇਆ ਵੀ ਕਿ ਜੀ ਇਹ ਤਾਂ ਬਾਹਰ ਕਰੋ ਜੀ, ਪਾਰਟੀ ਚੋਂ ਐ ਨਹੀਂ ਸਰਨਾ ਜੀ, ਇਹ ਤਾਂ ਪਾਰਟੀ ਦਾ ਅਨੁਸ਼ਾਸਨ ਭੰਗ ਹੁੰਦਾ ਜੀ। ਸਾਰਿਆਂ ਨੇ ਇੱਕ ਸੁਰ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤੀ ਕਿ ਨਵਜੋਤ ਸਿੱਧੂ ਤੇ ਕਾਰਵਾਈ ਕਰੋ ਜੀ, ਤੇ ਨਵਜੋਤ ਸਿੱਧੂ ਨੂੰ ਪਾਰਟੀ ਚੋਂ ਬਾਹਰ ਕਰੋ ਜੀ, ਇਹ ਤਾਂ ਖਤਮ ਕਰ ਦੂਗਾ ਜੀ ਪਾਰਟੀ ਨੂੰ, ਇਹ ਤਾਂ ਐਂ ਕਰ ਦੂਗਾ ਜੀ। ਸੋ ਇਹ ਸਭ ਦੇ ਦੁਆਲੇ ਕੁਝ ਵੱਡੇ ਲੀਡਰ ਆਏ ਨਹੀਂ ਮੀਟਿੰਗ 'ਚ। ਠੀਕ ਹੈ ਜੀ। ਚੰਨੀ ਨਹੀਂ ਆਏ, ਸੋਨੀ ਨਹੀਂ ਆਏ, ਭਾਰਤ ਭੂਸ਼ਣ ਨਹੀਂ ਆਏ ਜੀ, ਪ੍ਰਗਟ ਸਿੰਘ ਨਹੀਂ ਆਏ ਜੀ ਜੀ, ਕਿੰਨੇ ਹੀ ਅਜਿਹੇ ਹੋਰ ਲੀਡਰ ਨਹੀਂ ਆਏ। ਤਾਂ ਉਹਨਾਂ ਬਾਰੇ ਜਦੋਂ ਪਤਾ ਕੀਤਾ, ਕਹਿੰਦੇ ਜੀ ਉਹ 2 ਗੱਲਾਂ ਤੋਂ ਨਾਰਾਜ਼ ਨੇ, ਇੱਕ ਤਾਂ ਸਿੱਧੂ ਦੀਆਂ ਕਾਰਵਾਈਆਂ ਤੋਂ, ਠੀਕ ਹੈ, ਦੂਆ ਕਹਿੰਦੇ ਜੀ ਰਾਜਾ ਵੜਿੰਗ ਨੇ ਆਪਣਾ ਸਟੈਂਡ ਲਿਆ, ਫਿਰ ਜਿਹੜਾ ਕਹਿੰਦਾ ਸੀ ਮੈਂ ਕਾਰਵਾਈ ਕਰੂੰਗਾ ਪ੍ਰਧਾਨ ਹੋਣ ਦੇ ਨਾਤੇ, ਜਿਹੜਾ ਅਨੁਸ਼ਾਸਨ ਭੰਗ ਕਰੂ। ਇਸ ਲਈ ਕਹਿੰਦੇ ਜੀ ਉਹ ਦੋਏ ਪਾਸੇ ਨਾਰਾਜ਼ਗੀ ਪ੍ਰਗਟਾ ਰਹੇ ਨੇ। ਇਸ ਲਈ ਅੱਜ ਇੰਚਾਰਜ ਦੀ ਬੈਠਕ 'ਚ ਨਾ ਆ ਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਦਾ ਤਰੀਕਾ ਕੱਢਿਆ ਜੀ, ਕਹਿੰਦੇ। ਠੀਕ ਹੈ ਜੀ। ਤੇ ਇੱਧਰ ਹੁਣ ਇੰਚਾਰਜ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਨੋਟ ਕਰ ਰਿਹਾ ਸਾਰਾ ਕੁਝ, ਮੈਂ ਤੁਹਾਡੀਆਂ ਗੱਲਾਂ ਨੋਟ ਕਰ ਲਿਆ, ਹੁਣ ਮੈਂ ਪ੍ਰਧਾਨਾਂ ਨੂੰ ਮਿਲਣਾ, ਬਲਾਕ ਪ੍ਰਧਾਨਾਂ ਨੂੰ ਮਿਲਣਾ, ਤੇ 11 ਤਰੀਕ ਨੂੰ ਮੈਂ ਦਿੱਲੀ ਜਾ ਕੇ ਆਪਣੀ ਰਿਪੋਰਟ ਦਊਂਗਾ ਤੇ ਉਹ ਤੋਂ ਬਾਅਦ ਫੈਸਲਾ ਹੋਊਗਾ। ਹੁਣ ਇਹ ਪੰਜਾਬ ਕਾਂਗਰਸ ਲੀਡਰਸ਼ਿਪ ਲਗਭਗ ਮਨ ਬਣਾਈ ਬੈਠੀ ਹੈ ਕਿ ਨਵਜੋਤ ਸਿੱਧੂ ਨੂੰ ਬਾਹਰ ਕੀਤਾ ਜਾਵੇ। ਨਵਜੋਤ ਸਿੱਧੂ ਇਸ ਰੋਸੇ ਦੇ ਬਾਵਜੂਦ, ਆਪਣੇ ਖਿਲਾਫ ਉੱਠ ਰਹੀ ਆਵਾਜ਼ ਦੇ ਬਾਵਜੂਦ, ਤੀਜੀ ਹੁਸ਼ਿਆਰਪੁਰ 'ਚ ਸਫਲ ਰੈਲੀ ਕਰ ਗਏ। ਅੱਛਾ। ਤੇ ਪਹਿਲੀ ਰੈਲੀ ਤੋਂ ਬਾਅਦ ਅਗਲੀਆਂ 2 ਰੈਲੀਆਂ 'ਚ ਬੋਰਡ ਜ਼ਰੂਰ ਬਦਲ ਗਿਆ ਉਹਨਾਂ ਦਾ। ਪਹਿਲੀ ਰੈਲੀ 'ਚ ਬਠਿੰਡੇ ਵਾਲੀ 'ਚ ਜਿਹੜੀ ਮਹਿਰਾਜ 'ਚ ਕੀਤੀ ਸੀ, ਉਹ 'ਚ ਸਿਰਫ ਬੋਰਡ ਸੀਗਾ ਜਿੱਤੇਗਾ ਪੰਜਾਬ। ਹਾਂਜੀ। ਜਿਹੜੀ ਇਹਨਾਂ ਦੀ ਆਪਣੀ ਇੱਕ ਸੰਸਥਾ, ਇੱਕ ਸੰਗਠਨ ਬਣਾਇਆ ਹੋਇਆ। ਪਰ ਦੂਸਰੀਆਂ 2 ਰੈਲੀਆਂ 'ਚ ਤੋਂ ਅਗਲੀ 'ਚ ਵੀ ਤੇ ਕੱਲ ਹੁਸ਼ਿਆਰਪੁਰ ਵਾਲੀ 'ਚ ਵੀ ਬੋਰਡ ਦੇ ਉੱਤੇ ਆ ਗਿਆ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ। ਸੋ ਕਾਂਗਰਸ ਦਾ ਲਿਖ ਲਿਆ ਉਹਨਾਂ ਨੇ, ਪਰ ਕਾਂਗਰਸ ਦੇ ਲੀਡਰ ਅਜੇ ਸ਼ਾਮਲ ਨਹੀਂ ਕੀਤੇ ਨਾਲ ਆਪਣੇ, ਜਾਂ ਆਪ ਉਹਨਾਂ 'ਚ ਸ਼ਾਮਲ ਨਹੀਂ ਹੋ ਰਹੇ। ਸੋ ਕੀ ਨਵਜੋਤ ਸਿੰਘ ਸਿੱਧੂ ਇਸ ਮੁਹਿੰਮ ਵਿੱਢ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਰਾਹੁਲ, ਸੋਨੀਆ, ਖੜਗੇ ਤੋਂ ਮੁੜ ਕੇ ਪ੍ਰਧਾਨਗੀ ਭਾਲਦੇ ਨੇ ਜੀ, ਜਾਂ ਉਹ ਜਿਸ ਤਰ੍ਹਾਂ ਉੱਥੇ ਰਿਐਕਟ ਕਰਦੇ ਨੇ? ਇੱਕ ਪਾਸੇ ਉਹ ਧਾਰਨੀ ਨੇ ਕਿ ਗੱਠਜੋੜ ਹੋ ਜਾਣਾ ਚਾਹੀਦਾ, ਦੂਏ ਪਾਸੇ ਸਿੱਧੇ ਹਮਲੇ ਬੋਲਦੇ ਨੇ ਕੇਜਰੀਵਾਲ ਦੇ ਉੱਤੇ ਵੀ ਤੇ ਭਗਵੰਤ ਮਾਨ ਤੇ ਵੀ। ਕੱਲ ਤਾਂ ਡਾਕੂ ਤੱਕ ਸ਼ਬਦ ਵਰਤਿਆ ਉਹਨਾਂ ਨੇ ਮੁੱਖ ਮੰਤਰੀ ਲਈ। ਕੱਲ ਤੱਕ ਤਾਂ ਇਹ ਵੀ ਕਿਹਾ ਕਿ ਪੀਲੀ ਪੱਗ ਬੰਨਣ ਨਾਲ ਥੋੜਾ ਕ੍ਰਾਂਤੀ ਆ ਜਾਂਦੀ ਆ, ਹੈ ਨਾ, ਤੁਹਾਡੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਆ, ਕੰਮ ਹੋਣਾ ਚਾਹੀਦਾ। ਤੋ ਸਿੱਧੇ ਹਮਲੇ ਉਹਨਾਂ ਦੇ ਬੋਲੇ। ਤੇ ਇੱਧਰ 80-20, 75-25 ਉਹ ਵੀ ਇਹਨਾਂ ਤੇ ਵੀ ਦੋਸ਼ ਲਾਏ, ਕਾਂਗਰਸੀਆਂ ਤੇ ਵੀ। ਸੋ ਇਸ ਲਈ ਕੀ ਉਹ ਪ੍ਰਧਾਨਗੀ ਭਾਲਦੇ ਨੇ, ਚਾਹੁੰਦੇ ਨੇ ਕਿ ਮੈਨੂੰ ਸ਼ਹੀਦ ਬਣਾ ਦਿਓ, ਮੈਨੂੰ ਕੱਢ ਦਿਓ, ਫਿਰ ਮੈਂ ਰੌਲਾ ਪਾਵਾਂ, ਜਾਂ ਕੋਈ ਹੋਰ ਕਰ ਭਾਲਦੇ ਨੇ ਉਹ? ਸੋ ਇਹ ਨਵਜੋਤ ਸਿੱਧੂ ਇਹ ਜਾਣਦੇ ਨੇ, ਪਰ ਉਹਨਾਂ ਦੀਆਂ ਕਾਰਵਾਈਆਂ ਤੋਂ ਪੰਜਾਬ ਕਾਂਗਰਸ ਖਾਸੀ ਔਖੀ ਹੈ ਤੇ ਉਹ ਇੰਚਾਰਜ ਕੋਲ ਆਪਣੀ ਨਾਰਾਜ਼ਗੀ ਪ੍ਰਗਟਾਤੀ ਹੈ। ਤੇ ਹੁਣ ਇਹਦਾ ਫੈਸਲਾ ਕੀ ਹੁੰਦਾ ਹੈ, ਇਹ ਦਿੱਲੀ ਜਾ ਕੇ ਤੈਅ ਹੋਣਾ। ਸੋ ਕੀ ਨਵਜੋਤ ਸਿੱਧੂ ਦੀ ਵਧਾਈ ਹੁੰਦੀ ਹੈ, ਜਾਂ ਨਵਜੋਤ ਸਿੱਧੂ ਫਿਰ ਕਾਂਗਰਸ 'ਚ ਵੱਡੇ ਬਣਦੇ ਨੇ, ਇਹ 24 ਤੋਂ ਪਹਿਲਾਂ ਸਪਸ਼ਟ ਹੋ ਜਾਣਾ ਜੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਕਹਿੰਦੇ ਆਪ ਦੇ ਨਾਲ ਪੰਜਾਬ ਦੀਆਂ ਸੀਟਾਂ ਵੰਡਣ ਤੋਂ ਬਾਅਦ ਹੁਣ ਜਿਹੜੀ ਕਾਂਗਰਸ ਆ ਉਹ ਯੂਪੀ ਤੇ ਮਹਾਰਾਸ਼ਟਰ ਦੇ ਵੱਲ ਵਧੀ ਹੈ। ਕੀ ਵਾਕਈ ਸੀਟਾਂ ਦਾ ਵੰਡ ਵੰਡਾਰਾ ਤੈਅ ਹੋ ਗਿਆ? ਸ਼ਰਮਾ ਜੀ, ਹੋ ਗਿਆ ਫਾਈਨਲ? ਪ੍ਰਵੀਨ ਜੀ, ਕੱਲ ਪੰਜਾਬ ਦੇ ਇੰਚਾਰਜ ਨਾਲ ਜਦੋਂ ਪੰਜਾਬ ਕਾਂਗਰਸੀਆਂ ਦੀ ਬੈਠਕ ਚੱਲ ਰਹੀ ਸੀ, ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਹੋਰਾਂ ਦੀ, ਹਾਂਜੀ, ਤਦ ਇਹਨਾਂ ਸਾਰਿਆਂ ਨੇ, ਜ਼ਿਆਦਾਤਰ ਲੀਡਰਾਂ ਨੇ ਇੱਕ ਵਾਰ ਫਿਰ ਇਹੀ ਗੱਲ ਦੁਹਰਾਈ ਕਿ ਜੀ ਗੱਠਜੋੜ ਨਾ ਕਰਿਓ, ਇਹ ਜੀ ਕਾਂਗਰਸ ਲਈ ਸਹੀ ਨਹੀਂ ਹੈ। ਹੋ ਸਕਦਾ ਜੀ ਫੌਰੀ ਤੌਰ ਤੇ ਥੋੜਾ ਬਹੁਤ ਫਾਇਦਾ ਮਿਲ ਜਾਵੇ ਜੀ, ਪਰ ਸਾਨੂੰ ਖਾਸਾ ਜੀ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਬੀਜੇਪੀ ਤੇ ਅਕਾਲੀ ਦਲ ਵੱਲ ਸ਼ਿਫਟ ਹੋ ਸਕਦਾ ਜੀ। ਆਉਣ ਵਾਲੇ ਸਮੇਂ 'ਚ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਫਿਰ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਜੀ।
ਸੋ ਇਸ ਤਰ੍ਹਾਂ ਦੇ ਉਹਨਾਂ ਨੇ ਖਦਸ਼ੇ ਪ੍ਰਗਟਾਤੇ ਆਪਣੇ ਇੰਚਾਰਜ ਕੋਲ। ਜੀ ਜੀ। ਪਰ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਆ ਰਹੇ ਹਾਂ ਕਿ ਭਾਈ ਇੰਡੀਆ ਗੱਠਜੋੜ ਦੇ ਨਾਂ ਹੇਠ ਖੜਗੇ ਔਰ ਜਿਹੜਾ ਕੇਜਰੀਵਾਲ ਹੈ ਉਸ ਨੂੰ ਅਧਿਕਾਰ ਦਿੰਦੇ ਆ ਪੰਜਾਬ, ਦਿੱਲੀ ਇਹਨਾਂ ਨਾਲ ਸੰਬੰਧਿਤ ਸੂਬਿਆਂ ਦੀ ਸੀਟਾਂ ਵੰਡ ਦੇ ਲਈ ਇੰਚਾਰਜ ਲਾ ਦਿੱਤਾ ਗਿਆ। ਤੇ ਗਾਂ ਉਹਨਾਂ ਨੇ ਕਮੇਟੀ ਬਣਾ ਕੇ ਬੈਠਕਾਂ ਦਾ ਦੌਰ ਸ਼ੁਰੂ ਕਰਤਾ, ਜਿਵੇਂ ਅਸ਼ੋਕ ਗਹਿਲੋਤ ਤੇ ਸੰਦੀਪ ਪਾਠਕ ਉਹਨਾਂ ਦੀ ਟੀਮ ਨੇ ਬੈਠਕਾਂ ਕੀਤੀਆਂ। ਤੇ ਬੇਸ਼ੱਕ ਅਜੇ ਤੱਕ ਸਹਿਮਤੀ ਦਾ ਐਲਾਨ ਨਹੀਂ ਹੋਇਆ ਜੀ, ਪਰ ਇਹ ਸਹਿਮਤੀ ਤਾਂ ਬਹੁਤ ਪਹਿਲੀਆਂ ਬੈਠਕਾਂ 'ਚ ਹੋ ਗਈ ਨਾ ਕਿ ਪੰਜਾਬ ਤੇ ਦਿੱਲੀ 'ਚ ਮਿਲ ਕੇ ਲੜਨਾ। ਪਰ ਕੱਲ ਇੱਕ ਖਬਰ ਦਿੱਲੀ ਤੋਂ ਹੋਰ ਨਿਕਲ ਕੇ ਆਈ। ਹਾਂਜੀ, ਜਿਹੜੀ ਗੱਲ ਆਪਾਂ ਲਗਾਤਾਰ ਪਿਛਲੇ ਕਿੰਨੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਕਿ ਇਸ ਫਾਰਮੂਲੇ ਤੇ ਆ ਕੇ ਗੱਲ ਨਿਬੜਨੀ, ਉਹ ਫਾਰਮੂਲਾ ਤੈਅ ਹੋ ਗਿਆ। ਬਸ ਕਿਹਨੂੰ ਕਿੰਨੀਆਂ ਇਹ ਦੱਸਣਾ ਬਾਕੀ ਹੈ। ਜੀ ਜੀ। 7-6 ਤੇ 3-4 ਇਹ ਤੈਅ ਹੋ ਗਿਆ ਜੀ। ਦਿੱਲੀ 'ਚ 3-4, ਪੰਜਾਬ 'ਚ 7-6। ਸੱਤਾਂ ਤੇ ਕੌਣ ਤੇ ਤਿੰਨਾਂ ਤੇ ਕੌਣ ਦਿੱਲੀ 'ਚ? ਇਹੀ ਬਸ ਬਾਹਰ ਆਉਣੀ ਹੈ ਗੱਲ। ਇਹੀ ਬੁਝਾਰਤ ਹੈ। ਇਹੀ ਬੁਝਾਰਤ ਹੈ ਜੀ। ਇਹ ਤੈਅ ਹੋ ਗਿਆ ਕਿ ਪੰਜਾਬ 'ਚ 7-6 ਤੇ ਲੜਨਗੇ। ਠੀਕ ਹੈ। ਇਸ ਲਈ ਕਾਂਗਰਸ 8 ਸੀਟਾਂ ਮੰਗਦੀ ਸੀ। ਜੇ 7-6 ਵਾਲਾ ਫਾਰਮੂਲਾ ਆਉਂਦਾ, ਕੀ ਕਾਂਗਰਸ ਆਪਣੀਆਂ 2 ਛੱਡੂਗੀ 6 ਤੇ ਆਊਗੀ ਜਾਂ 1 ਛੱਡੂਗੀ 7 ਤੇ ਆਊਗੀ? ਪਰ ਇਹ ਫਾਰਮੂਲਾ ਤੈਅ ਹੋਊਗਾ ਕਿ ਇਸ ਫਾਰਮੂਲੇ ਤਹਿਤ ਪੰਜਾਬ 'ਚ ਚੋਣ ਲੜਾਂਗੇ। ਦਿੱਲੀ ਦੇ ਵਿੱਚ ਵੀ 3-4 ਫਾਰਮੂਲਾ ਤੈਅ ਹੋ ਗਿਆ। ਇਸ ਲਈ ਇਹ ਦੋਵਾਂ ਸੂਬਿਆਂ ਦੇ ਫਾਰਮੂਲੇ ਤੈਅ ਹੋਣ ਤੋਂ ਬਾਅਦ ਇੰਡੀਆ ਗੱਠਜੋੜ ਦੀਆਂ ਕਮੇਟੀਆਂ ਨੇ ਆਪਣਾ ਰੁਖ ਯੂਪੀ ਤੇ ਮਹਾਰਾਸ਼ਟਰ ਕੰਨੀ ਕਰ ਲਿਆ, ਕਿਉਂਕਿ ਯੂਪੀ ਤੇ ਮਹਾਰਾਸ਼ਟਰ 'ਚ 168 ਸੀਟਾਂ ਨੇ ਪ੍ਰਵੀਨ ਜੀ। ਸੋ 168 ਸੀਟਾਂ ਦੇ ਹਵਾਲੇ ਨਾਲ ਉੱਥੇ ਲਈ ਜ਼ਰੂਰੀ ਹੈ, ਖਾਸ ਕਰ ਯੂਪੀ ਦੀਆਂ 80 ਸੀਟਾਂ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਨੇ ਜਿਹੜੇ ਸਾਹਮਣੇ ਹੋਣ ਲਈ ਤਿਆਰ ਨੇ। ਇਸ ਲਈ ਉੱਥੇ ਯੂਪੀ 'ਚ ਕਾਂਗਰਸ ਸੀਟਾਂ ਦੇ ਹਵਾਲੇ ਨਾਲ ਤੈਅ ਚਾਹੁੰਦੀ ਹੈ ਕਿ ਸਾਨੂੰ ਸਮਾਂ ਪਹਿਲਾਂ ਪਤਾ ਲੱਗ ਜਾਵੇ ਅਸੀਂ ਕਿੱਥੇ ਲੜਨਾ, ਕਿੰਨੀਆਂ ਤੇ ਲੜਨਾ। ਸੋ ਉਹਦੇ ਲਈ ਬਕਾਇਦਾ ਤੌਰ ਤੇ ਕਹਿੰਦੇ ਤਿਆਰੀ ਕਰ ਲਈ ਹੈ। ਤੇ ਇੱਥੋਂ ਤੱਕ ਰਣਨੀਤੀ ਘੜੀ ਜਾ ਰਹੀ ਆ ਕਿ ਯੂਪੀ 'ਚ ਜੇ ਇੰਡੀਆ ਗੱਠਜੋੜ ਨੇ ਜਿੱਤਣਾ ਤਾਂ ਬਸਪਾ ਨੂੰ ਵੀ ਨਾਲ ਲੈਣਾ ਪੈਣਾ। ਠੀਕ ਹੈ। ਇਹਦੇ ਬਾਰੇ ਵੀ ਮੰਥਨ ਸ਼ੁਰੂ ਹੋਇਆ ਨਵੇਂ ਸਿਰੇ ਤੋਂ। ਸੋ ਇਸ ਲਈ ਬਸਪਾ ਨੂੰ ਲੈਣਾ। ਗੱਲ ਅਸਲ 'ਚ ਕੀ ਹੈ ਕਿ 80 ਤੋਂ 76 ਸੀਟਾਂ ਮਤਲਬ ਇਹ ਨੇ ਜਿਹੜੀਆਂ ਇਹਨਾਂ ਨੂੰ ਲੱਗਦਾ ਕਿ ਕਾਂਗਰਸ ਕਹਿੰਦੀ ਹੈ ਕਿ ਹਾਂ ਆਪਾਂ ਇਹਦੇ ਪਰ ਹੁਣ ਤੈਅ ਕਰਕੇ ਜੇ ਚੱਲਾਂਗੇ ਤਾਂ ਆਪਾਂ ਜਿੱਤ ਸਕਾਂਗੇ। ਸੋ 4 ਸੀਟਾਂ ਗਾਂਧੀ ਪਰਿਵਾਰ ਲਈ ਛੱਡਣੀਆਂ ਨੇ ਯੂਪੀ 'ਚ। ਜੀ ਜੀ। ਤੇ ਉਹ ਤੋਂ ਬਿਨਾਂ ਬਾਕੀ ਸੀਟਾਂ ਦੇ ਉੱਤੇ ਇਹਨਾਂ ਦਾ ਆਪਸ 'ਚ ਵੰਡ ਵੰਡਈਆ ਹੋਣਾ। ਪਰ ਇੱਥੋਂ ਤੱਕ ਇੰਡੀਆ ਗੱਠਜੋੜ ਦੀ ਬੈਠਕ 'ਚ ਚਰਚਾ ਹੋਈ ਪ੍ਰਵੀਨ ਜੀ, ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੀ ਮੌਜੂਦਗੀ ਦੇ ਵਿੱਚ ਇਹ ਚਰਚਾ ਹੋਈ ਕਿ ਜੀ ਜੇ ਵਰੁਣ ਤੇ ਮੇਨਕਾ ਨੂੰ ਟਿਕਟ ਨਾ ਦਿੱਤੀ ਭਾਜਪਾ ਨੇ, ਫਿਰ ਉਹਨਾਂ ਬਾਰੇ ਆਪਾਂ ਕੀ ਫੈਸਲਾ ਲੈਣਾ। ਠੀਕ ਹੈ। ਸੋ ਇਸ ਲਈ ਯੂਪੀ ਤੇ ਮਹਾਰਾਸ਼ਟਰ ਨੂੰ ਲੈ ਕੇ ਹੁਣ ਕਾਂਗਰਸ ਤੇ ਇੰਡੀਆ ਗੱਠਜੋੜ ਥੋੜਾ ਚਕੰਨਾ ਹੋ ਰਿਹਾ। ਬੇਸ਼ੱਕ ਭਾਜਪਾ ਦਾਅਵਾ ਕਰ ਰਹੀ ਹੈ ਕਿ ਹਾਂ ਸਾਡੀ ਪੂਰੀ ਤਿਆਰੀ ਆ, ਅਸੀਂ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਲੈ ਕੇ ਜਾਵਾਂਗੇ। ਪਰ ਉਸ ਨੂੰ ਇੰਨਾ ਪਤਾ ਹੈ ਕਿ ਹੁਣ ਸਾਡੇ ਨਾਲ ਜਿਵੇਂ ਬਿਹਾਰ 'ਚ ਨਤੀਸ਼ ਨਹੀਂ ਹੈ, ਸਾਡੇ ਕੋਲ ਹੁਣ ਮਹਾਰਾਸ਼ਟਰ ਦੇ ਵਿੱਚ ਜਿਵੇਂ ਸ਼ਿਵ ਸੈਨਾ ਨਹੀਂ ਹੈ, ਤਾਂ ਉਹਦਾ ਫਰਕ ਕਿਤੇ ਨਾ ਕਿਤੇ ਤਾਂ ਪੈਣਾ ਨਾ। ਸੋ ਇਸ ਲਈ ਐਨਡੀਏ ਦੇ ਜਿਹੜੇ ਸਾਥੀ ਸਾਥ ਛੱਡ ਗਏ ਉਹਨਾਂ ਦਾ ਅਸਰ ਭਾਜਪਾ ਨੇ ਉਹ ਭਰਪਾਈ ਕਿਵੇਂ ਕਰਨੀ ਉਹ ਤਾਂ ਹੈਗਾ ਨਾ। ਸੋ ਇਸ ਲਈ ਇੱਕ ਪਾਸੇ ਇੰਡੀਆ ਗੱਠਜੋੜ ਦੇ ਵਿੱਚ ਪੰਜਾਬ ਤੇ ਦਿੱਲੀ ਸੀਟਾਂ ਕਿੰਨੇ ਤੇ ਲੜਨਾ ਇਹ ਫਾਰਮੂਲਾ ਤੈਅ ਹੋ ਗਿਆ, ਪਰ ਕਿੰਨੇ ਤੇ ਕਿਹਨੇ ਲੜਨਾ ਇਹ ਬੁਝਾਰਤ ਅਜੇ ਰੱਖ ਲਈ, ਜਦੋਂ ਕਿ ਹੋ ਸਕਦਾ ਅੰਦਰ ਇਹ ਵੀ ਤੈਅ ਹੋ ਗਿਆ ਹੋਵੇ। ਇਹ ਗੱਲ ਬਾਹਰ ਨਹੀਂ ਆਈ ਅਜੇ। ਜੀ ਜੀ। ਪਰ ਕਿਹੜੀ ਸੀਟ ਤੋਂ ਲੜਨਾ ਅਜੇ ਇਹਦਾ ਅੰਕੜਾ ਆਉਣਾ ਬਾਕੀ ਹੈ। ਦੂਏ ਪਾਸੇ ਭਾਜਪਾ ਵੀ ਆਪਣੀ ਪੂਰੀ ਤਿਆਰੀ 'ਚ ਹੈ। ਭਾਜਪਾ ਨੇ ਉਹ ਸੀਟਾਂ ਲੱਭੀਆਂ ਨੇ 48 ਦੇ ਕਰੀਬ, ਜਿਹੜੀਆਂ 'ਚ ਕਹਿੰਦੇ ਪਿਛਲੀ ਵਾਰ 2% ਵੋਟ ਦੇ ਫਰਕ ਨਾਲ ਹਾਰ ਜਿੱਤ ਹੋਈ। ਠੀਕ ਹੈ ਜੀ। ਚਾਹੇ 2% ਵੋਟਾਂ ਵੱਧ ਲੈ ਕੇ ਅਸੀਂ ਜਿੱਤ ਗਏ ਜਾਂ 2% ਵੋਟਾਂ 2 ਜਾਂ 2 ਤੋਂ ਘੱਟ % ਵੋਟਾਂ ਨਾਲ ਅਸੀਂ ਹਾਰ ਗਏ। ਕਹਿੰਦੇ 48। ਅਸਲ 'ਚ ਕੀ ਹੈ ਕਿ 2019 'ਚ ਭਾਜਪਾ 303 ਸੀਟਾਂ ਜਿੱਤ ਗਈ ਸੀ ਜੀ, ਤੇ 240 ਹੋਰ ਜਿੱਤ ਗਏ ਸੀ। ਸੋ ਜੇ ਉਸ ਹਵਾਲੇ ਨਾਲ ਦੇਖੀਏ ਕਹਿੰਦੇ 48 ਸੀਟਾਂ ਮਤਲਬ ਕਿ ਤੁਰਪ ਦਾ ਪੱਤਾ ਸਾਬਤ ਹੋ ਸਕਦੀਆਂ ਨੇ ਨਾ, ਇਹਦਾ ਸੀਪ ਲੱਗ ਸਕਦੀ ਹੈ 48 ਨਾਲ ਜੇ ਇੱਧਰ ਉੱਧਰ ਹੋ ਗਈਆਂ। ਸੋ ਇਸ ਲਈ ਕਹਿੰਦੇ ਇਹਨਾਂ ਪਰ ਫੋਕਸ ਕਰ ਰਹੇ ਨੇ। ਤੇ ਜਿਹੜੀਆਂ ਸੀਟਾਂ 2% ਦੇ ਫਰਕ ਨਾਲ ਜਿੱਤ ਹਾਰ 'ਚ ਹੋਈਆਂ ਨੇ, ਭਾਜਪਾ ਉੱਥੋਂ ਵੱਡੇ ਚਿਹਰੇ ਤਾਰਨਾ ਚਾਹੁੰਦੀ ਹੈ। ਠੀਕ ਹੈ। ਜਿਹੜੀਆਂ ਸੀਟਾਂ ਉਹਨਾਂ ਨੇ 35% ਤੋਂ 40% ਦੇ
ਫਰਕ ਨਾਲ ਜਿੱਤੀਆਂ ਹੋਈਆਂ ਨੇ, ਹੂੰ। ਉੱਥੋਂ ਨਵੇਂ ਚਿਹਰੇ ਤਾਰਨ ਦੀ ਸਕੀਮ ਬਣਾ ਰਹੀ ਹੈ। ਹੂੰ। ਸੋ ਇਸ ਲਈ ਭਾਜਪਾ ਨੇ ਵੀ ਆਪਣੀ ਰਣਨੀਤੀ ਤੇ ਕੰਮ ਸ਼ੁਰੂ ਕਰ ਦਿੱਤਾ ਤੇ ਇੱਧਰ ਕਾਂਗਰਸ ਨੇ ਇੰਡੀਆ ਗੱਠਜੋੜ ਦੇ ਵਿੱਚ ਹੌਲੀ ਹੌਲੀ ਸੀਟਾਂ ਦੇ ਨਿਬੇੜਨੇ ਵੱਲ ਨੂੰ ਕੰਮ ਵਧਾ ਲਿਆ। ਸੋ ਜੇ ਤਾਂ ਪੱਛਮੀ ਬੰਗਾਲ, ਯੂਪੀ ਤੇ ਬਿਹਾਰ ਤੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੇ ਵੰਡ ਦਾ ਬਖੇੜਾ ਨਾ ਪਿਆ, ਪ੍ਰਵੀਨ ਜੀ, ਫਿਰ ਇੰਡੀਆ ਗੱਠਜੋੜ ਕਾਇਮ ਰਹੂਗਾ। ਜੇ ਇਹਨਾਂ ਚੋਂ ਕਿਸੇ ਵੀ ਸੂਬੇ 'ਚ ਪਿਆ, ਫਿਰ ਇਹ ਗੱਠਜੋੜ ਵਿਖਰ ਸਕਦਾ। ਫਿਲਹਾਲ ਪੰਜਾਬ ਤੇ ਦਿੱਲੀ ਦੀਆਂ ਸੀਟਾਂ ਕਿੰਨੀਆਂ ਕਿੰਨੀਆਂ ਤੇ ਲੜਨਾ ਇਹ ਤੈਅ ਹੋ ਗਿਆ, ਪਰ ਕਿਹੜੀ ਕਿਹੜੀ ਤੇ ਕਿਹਨੇ ਲੜਨਾ ਇਹ ਅਜੇ ਬਾਹਰ ਆਉਣੀ ਗੱਲ ਬਾਕੀ ਹੈ। ਜੀ, ਤੇ ਸ਼ਰਮਾ ਜੀ ਗੱਲ ਕਰੀਏ ਹਿੱਟ ਐਂਡ ਰਨ ਕਾਨੂੰਨ ਦੀ, ਕਹਿੰਦੇ ਇਹਦੀ ਸੋਧ ਦੇ ਖਿਲਾਫ ਪੰਜਾਬ ਦੇ ਵਿੱਚ ਹੜਤਾਲ ਜਿਹੜੀ ਉਹ ਫਿਰ ਤੋਂ ਜ਼ੋਰ ਫੜਨ ਲੱਗੀ ਹੈ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਕੱਲ 6000 ਤੋਂ ਵੱਧ ਟਰੱਕ ਟੈਂਪੂਆਂ ਦੀ ਹੜਤਾਲ ਹੋ ਗਈ ਸੀ। ਠੀਕ ਹੈ ਜੀ। ਔਰ 6000 ਟਰੱਕ ਦਾ ਟੈਂਪੂਆਂ ਦਾ ਚੱਕਾ ਜਾਮ ਹੋਣਾ ਇੱਕ ਵਾਰ ਫਿਰ ਖਤਰੇ ਦੀ ਘੰਟੀ ਹੋਇਆ ਨਾ। ਅਸਲ 'ਚ ਉਹ ਕਹਿੰਦੇ ਕਿ ਐਂ ਠੰਡਾ ਕਰਤਾ ਮਾਮਲਾ ਜਿਵੇਂ ਖਤਮ ਹੀ ਹੋ ਗਿਆ। ਕਿ ਤੁਸੀਂ ਪਹਿਲਾਂ ਤਾਂ ਹਿੱਟ ਐਂਡ ਰਨ ਮਾਮਲੇ 'ਚ ਸੋਧ ਬਿਨਾਂ ਪੁੱਛਿਆ ਕੀਤੀ, ਫਿਰ ਉਹਦੇ ਵਿੱਚ ਕਾਨੂੰਨ ਇਹੋ ਜਿਹਾ ਬਣਾਤਾ ਕਿ ਸਾਰਾ ਹੀ ਗੁਨਾਹਗਾਰ ਡਰਾਈਵਰ ਸਾਬਤ ਹੋ ਗਏ ਤੇ ਡਰਾਈਵਰਾਂ ਲਈ ਉਹ ਸਾਰਾ ਕੁਝ ਹੋ ਗਿਆ। ਤੇ ਉਸ ਤੋਂ ਬਾਅਦ ਤੁਸੀਂ ਕਿਹਾ ਜੀ ਨਹੀਂ ਅਸੀਂ ਫਿਲਹਾਲ ਇਹਨੂੰ ਰੋਕਦੇ ਹਾਂ, ਤੁਹਾਡੀ ਸਲਾਹ ਨਾਲ ਲਾਗੂ ਕਰਾਂਗੇ। ਕਹਿੰਦੇ ਜਦੋਂ ਕਾਨੂੰਨ ਇਹ ਬਣ ਗਿਆ, ਜਦ ਚਾਹੇ ਜਿਵੇਂ ਚਾਹੇ ਲਾਗੂ ਕਰ ਲਵੇ, ਫਿਰ ਅਸੀਂ ਰੌਲਾ ਪਾਈ ਜਾਈਏ ਚਾਹੇ। ਫਿਲਹਾਲ ਰੋਕ ਦਾ ਕੀ ਮਤਲਬ, ਤੁਸੀਂ ਰੱਦ ਕਰਨ ਵੱਲ ਤਾਂ ਨਹੀਂ ਵਧੇ ਨਾ, ਤੁਸੀਂ ਇਹ ਵਾਅਦਾ ਤਾਂ ਨਹੀਂ ਕੀਤਾ ਕਿ ਅਸੀਂ ਇਹਨਾਂ ਨੂੰ 3 ਖੇਤੀ ਕਾਨੂੰਨਾਂ ਵਾਂਗ ਰੱਦ ਕਰਾਂਗੇ। ਤੇ ਤਾਂ ਵੀ ਕਿਸਾਨਾਂ ਨੂੰ ਭਰੋਸਾ ਨਹੀਂ ਸੀ, ਉਹ ਤਾਂ ਵੀ ਦਿੱਲੀ ਬੈਠੇ ਰਹੇ, ਕਹਿੰਦੇ ਕੋਈ ਨਾ ਜਿੱਥੇ ਹੋਰ ਦਿਨ ਉੱਥੇ ਹੋਰ ਦਿਨ, ਪਹਿਲਾਂ ਸੰਸਦ 'ਚ ਰੱਦ ਕਰੋ। ਸੋ ਇਸ ਲਈ ਉੱਥੋਂ ਜਦੋਂ ਤੱਕ ਭਰੋਸੇ ਵਾਲੀ ਚਿੱਠੀ ਨਹੀਂ ਮਿਲੀ ਤਦ ਤੱਕ ਫੈਸਲਾ ਨਹੀਂ ਹੋਇਆ ਜੀ, ਬਾਅਦ ਚੋਂ ਫਿਰ ਰੱਦ ਹੋਇਆ। ਪਰ ਇੱਥੇ ਤਾਂ ਤੁਸੀਂ ਰੋਕ ਲਾਈ ਹੈ ਨਾ ਫਿਲਹਾਲ। ਇਸ ਨੂੰ ਲੈ ਕੇ ਪੰਜਾਬ ਦੇ ਸੰਗਰੂਰ, ਬਠਿੰਡਾ ਖੇਤਰ ਦੇ ਵਿੱਚ 6000 ਤੋਂ ਲੈ ਕੇ 6500 ਤੱਕ ਟਰੱਕਾਂ ਦਾ, ਟੈਂਪੂਆਂ ਦਾ ਤੇ ਉਹਨਾਂ ਨੂੰ ਹੁਣ ਟੈਕਸੀਆਂ ਵਾਲਿਆਂ ਦਾ ਵੀ ਸਮਰਥਨ ਮਿਲਣ ਲੱਗਿਆ, 3 ਵੀਲਰ ਵਾਲਿਆਂ ਦਾ ਵੀ ਸਮਰਥਨ ਮਿਲਣ ਲੱਗਿਆ ਤੇ ਵੱਡੀ ਗਿਣਤੀ 'ਚ ਇਕੱਤਰਤਾ ਹੋਣ ਲੱਗੀ ਹੈ। ਤੇ ਉਹਦੇ ਵਿੱਚ ਕਹਿੰਦੇ ਜੀ ਜਿਹੜੇ ਪੈਟਰੋਲ ਡੀਜ਼ਲ ਪਹੁੰਚਾਉਣ ਵਾਲੀਆਂ ਟੈਂਕਰ ਨੇ ਉਹ ਵੀ ਹੜਤਾਲ ਸ਼ਾਮਲ ਹੋਣ ਲੱਗ ਪਏ ਨੇ। ਤੇ ਕੱਲ ਸ਼ਾਮ ਤੱਕ ਪੰਜਾਬ ਦੇ ਕੁਝ ਪੰਪਾਂ ਤੇ ਡੀਜ਼ਲ ਨੂੰ ਲੈ ਕੇ ਕਿੱਲਤ ਫਿਰ ਆਉਣ ਲੱਗ ਪਈ ਸੀ। ਸੋ ਜਿਹੜੇ ਟਰੱਕ ਚੱਲੇ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਕਈ ਥਾਵਾਂ ਤੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ, ਕਈ ਥਾਵਾਂ ਜੁੱਤੀਆਂ ਤੱਕ ਦੇ ਹਾਰ ਪਾਤੇ ਉਹਨਾਂ ਦੇ ਕਿ ਅਸੀਂ ਸਾਰੇ ਹੜਤਾਲ ਤੇ ਆ ਤੁਹਾਡੇ ਖਾਤਰ ਤੇ ਤੁਸੀਂ ਟਰੱਕ ਚਲਾਈ ਜਾਂਦੇ ਹੋ, ਤੁਸੀਂ ਟੈਂਪੂ ਚਲਾਈ ਜਾਂਦੇ ਹੋ। ਇਹ ਵੀ ਪੰਜਾਬ 'ਚ ਦੇਖਣ ਨੂੰ ਮਿਲਿਆ। ਸੋ ਇਹ ਅੱਜ ਫਿਰ ਜੋੜ ਫੜ ਸਕਦੀ ਹੈ ਮੁਹਿੰਮ, ਤੇ ਜੇਕਰ ਇੱਕ ਵਾਰ ਫਿਰ ਪੂਰੀ ਤਰ੍ਹਾਂ ਪੰਜਾਬ, ਹਰਿਆਣਾ 'ਚ, ਰਾਜਸਥਾਨ ਖੇਤਰ 'ਚ ਚੱਕਾ ਜਾਮ ਹੁੰਦਾ ਤਾਂ ਇਹਦਾ ਅਸਰ ਆਮ ਜਨ ਜੀਵਨ ਤੇ ਫਿਰ ਪੈ ਸਕਦਾ। ਪੈਟਰੋਲ ਡੀਜ਼ਲ ਇੱਕ ਦਿਨ 'ਚ ਹਾਹਾਕਾਰ ਮਚ ਗਈ ਸੀ ਪੂਰੇ ਮੁਲਕ 'ਚ ਜੀ, ਇੱਕ ਦਿਨ ਦੀ ਹੜਤਾਲ ਨਾਲ। ਸੋ ਇਸ ਲਈ ਜੇਕਰ ਇਹ ਹੜਤਾਲ ਫਿਰ ਅੱਗੇ ਵੱਧਦੀ ਹੈ ਤਾਂ ਜਾਂ ਕੇਂਦਰ ਆਪਣਾ ਰੁਖ ਸਪਸ਼ਟ ਨਹੀਂ ਕਰਦਾ ਤਾਂ ਫਿਰ ਇਹ ਦੇਸ਼ ਲਈ ਵੀ, ਸੂਬੇ ਲਈ ਵੀ ਨਵੀਆਂ ਕਿੱਲਤਾਂ ਹੋ ਸਕਦੀਆਂ। ਪ੍ਰਵੀਨ ਜੀ, ਬਿਲਕੁਲ। ਤੇ ਆਪਾਂ ਗੱਲ ਕਰੀਏ ਬੀਬੀਆਂ ਦੀਆਂ ਵੋਟਾਂ ਹਾਸਲ ਕਰਨ ਲਈ, ਕਹਿੰਦੇ ਭਾਜਪਾ ਹੁਣ ਬਜਟ ਦਾ ਸਹਾਰਾ ਲੈ ਸਕਦੀ ਹੈ ਜੀ। ਪ੍ਰਵੀਨ ਜੀ, ਇਹ ਤਾਂ ਹੁਣ ਤਰੀਕਾ ਹੀ ਪਾਰਟੀਆਂ ਨੇ ਨਵਾਂ ਲੱਭ ਲਿਆ ਨਾ। ਅੱਗੇ ਹਮੇਸ਼ਾ ਪਾਰਟੀਆਂ ਚੋਣ ਮੈਨੀਫੈਸਟੋ ਐਲਾਨਦੀਆਂ ਹੁੰਦੀਆਂ ਸੀ ਜੀ, ਚੋਣ ਐਲਾਨਨਾਮਾ, ਚੋਣ ਆਪਣੇ ਵਾਅਦਿਆਂ ਦਾ ਐਲਾਨਨਾਮਾ ਐਲਾਨਦੀਆਂ ਸੀ। ਸੋ ਉਹਦੇ ਵਿੱਚੋਂ ਵਾਅਦੇ ਕਰਦੀ ਕਿ ਜੇ ਸਾਡੀ ਸਰਕਾਰ ਆਈ ਅਸੀਂ ਆਹ ਕੁਛ ਕਰਾਂਗੇ। ਪਰ ਹੁਣ ਇਹ ਉਲਟੀ ਪਿਰਤ ਨਵੀਂ ਪੈਂਦੀ ਜਾ ਰਹੀ ਹੈ ਕਿ ਵੋਟਾਂ ਖਜ਼ਾਨੇ ਚੋਂ ਹੀ ਖਰੀਦ ਲਓ ਜੀ। ਜਿਹੜੀ ਪਾਰਟੀ ਆਉਂਦੀ ਆ ਉਹ ਵੀ ਖਜ਼ਾਨੇ ਦੇ ਹਵਾਲੇ ਨਾਲੇ ਤੈਅ ਕਰਦੀ ਆ, ਤੇ ਜਿਹੜੀ ਹੁੰਦੀ ਆ ਉਹ ਵੀ ਖਜ਼ਾਨੇ ਚੋਂ ਹੀ ਖਰੀਦਣ ਦੀ ਕੋਸ਼ਿਸ਼ ਕਰਦੀ ਆ। ਸੋ ਇਸ ਲਈ ਹੁਣ ਭਾਰਤੀ ਜਨਤਾ ਪਾਰਟੀ ਨੇ ਜੀ 2-3 ਫਾਰਮੂਲਿਆਂ ਤੇ ਕੰਮ ਸ਼ੁਰੂ ਕੀਤਾ ਕਿ ਦੇਸ਼ ਦੇ ਵਿੱਚ ਬੀਬੀਆਂ ਦੀ ਵੋਟਰਾਂ ਦੀ ਗਿਣਤੀ ਵੱਧ ਰਹੀ ਆ, ਔਰ ਬੰਦਿਆਂ ਦੇ ਮੁਕਾਬਲੇ 2024 ਜਾਂ ਉਹ ਤੋਂ ਗਾਂਹ ਵਾਲੀਆਂ ਚੋਣਾਂ 'ਚ ਬੀਬੀਆਂ ਵੱਧ ਵੋਟਾਂ ਪਾ ਸਕਦੀਆਂ। ਠੀਕ ਹੈ। ਬਤੌਰ ਵੋਟਰ ਵੋਟ ਪਾਉਣ ਦੇ ਲਈ ਵੀ ਵੱਧ ਨਿਕਲਦੀਆਂ ਬੀਬੀਆਂ ਬੰਦਿਆਂ ਨਾਲੋਂ, ਕਹਿੰਦੇ ਹੁਣ। ਸੋ ਇਸ ਰੁਝਾਨ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਫਾਰਮੂਲਾ ਤਿਆਰ ਕਰ ਰਹੀ ਹੈ ਕਿ ਜਿਹੜਾ ਫਰਵਰੀ 'ਚ ਬਜਟ ਆਉਣਾ ਉਹ ਚਾਹੇ ਅਗਲੇ ਸਰਕਾਰ ਤੱਕ ਦੇ ਲਈ ਹਵਾਲੇ ਨਾਲ ਹੁੰਦਾ, ਪਰ ਉਹ 'ਚ ਐਲਾਨ ਇਹੋ ਜਿਹੇ ਕਰ ਦੋ ਜਿਵੇਂ ਅਗਲੇ 5 ਸਾਲਾਂ ਲਈ ਅਸੀਂ ਅਨਾਜ ਵੰਡਾਂਗੇ ਜੀ, ਅਗਲੇ 5 ਸਾਲ ਲਈ। ਸੋ ਤੁਸੀਂ ਸਰਕਾਰ ਤੁਹਾਡੀ ਸਾਲ ਹੈ, ਜੇ ਉਹ ਤੋਂ ਬਾਅਦ ਨਵੀਂ ਸਰਕਾਰ ਚਾਹੇ ਜਿਹਦੀ ਮਰਜ਼ੀ ਬਣੇ ਜੀ, ਬਿਲਕੁਲ ਅਗਲੇ 4 ਸਾਲ ਦੀ ਗਰੰਟੀ ਇਸ ਲਈ ਦੇ ਰਹੇ ਹੋ ਨਾ ਕਿ ਜੇ ਸਾਨੂੰ ਵੋਟ ਪਾਓਗੇ ਤਾਂ ਅਸੀਂ ਆ ਕੇ ਅਨਾਜ ਦੇਵਾਂਗੇ। ਉਸੇ ਤਰ੍ਹਾਂ ਹੁਣ ਇਹੀ ਜਿਹੇ ਫਾਰਮੂਲੇ ਲਿਆਉਣ ਦੀ ਕੋਸ਼ਿਸ਼ ਹੈ ਜਿਹਦੇ ਵਿੱਚ ਖਾਸ ਕਰਕੇ ਜਿਵੇਂ ਮਹਿਲਾ ਕਿਸਾਨ ਨੇ ਜਿਹੜੀਆਂ
23 ਸਾਲ ਦਾ ਮੋਦੀ ਜੀ ਕਹਿੰਦੇ 6000 ਨਹੀਂ 12000 ਦੇਵਾਂਗੇ। ਠੀਕ ਹੈ ਜੀ। ਜਿਹੜੇ ਉਹ ਕਿਸਾਨਾਂ ਨੂੰ ਸਾਲ 'ਚ 2-2000 ਦੀਆਂ 3 ਕਿਸ਼ਤਾਂ ਦਿੰਦੇ ਨੇ ਇਹ। ਹੂੰ 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 ਜੇ ਮਹਿਲਾ ਕਿਸਾਨ ਹੋਊਗੀ, ਮਤਲਬ ਖੇਤ ਉਹਦੇ ਨਾਂ ਤੇ ਆ ਹੂੰ ਜਾਂ ਖੇਤੀ ਉਹ ਕਰਦੀਆਂ ਨੇ, ਹੂੰ ਫਿਰ ਉਹਨਾਂ ਨੂੰ 2-2000 ਨਹੀਂ 4-4000 ਦੀਆਂ 3 ਕਿਸ਼ਤਾਂ ਦੇਵਾਂਗੇ। ਸੋ ਹੂੰ ਇਸ ਤਰ੍ਹਾਂ ਬੀਬੀਆਂ ਦੀ ਵੋਟ ਸਾਡੇ ਕੋਲ ਆ ਜਾਵੇ। ਇਸੇ ਤਰ੍ਹਾਂ ਉਹ ਕਹਿੰਦੇ ਜੀ, ਜਿਵੇਂ ਪੰਜਾਬ ਦੀ ਸਰਕਾਰ ਨੇ ਐਲਾਨ ਕੀਤਾ ਹੋਇਆ ਹੂੰ ਹੂੰ ਕਿ ਅਸੀਂ ਜੀ ਬੀਬੀਆਂ ਦੇ ਖਾਤੇ 'ਚ ਪੈਸੇ ਪਾਵਾਂਗੇ, ਹੂੰ ਉਹੀ ਜੀ ਯੋਜਨਾ ਲਿਆਉਣ ਦੀ ਸਕੀਮ ਵੀ ਇਸ ਬਜਟ 'ਚ ਹੈਗੀ ਆ ਹੂੰ ਕਿ ਹੋ ਸਕਦਾ ਇਸ ਬਜਟ 'ਚ ਕੈਸ਼ ਟ੍ਰਾਂਸਫਰ ਸਕੀਮ, ਸਿੱਧੀ ਖਾਤਿਆਂ 'ਚ ਪੈਸਾ ਪਾਉਣ ਵਾਲੀ ਸਕੀਮ ਆ ਜਾਵੇ ਕਿ ਹਾਂ ਅਸੀਂ ਜੀ, ਕੇਂਦਰ ਕਹਿੰਦੇ 21 ਸਾਲ ਤੋਂ, ਇੱਕ ਤਾਂ ਜਿਹੜੀਆਂ ਪੀੜਤ ਨੇ ਬੀਬੀਆਂ, ਮੰਨ ਲਓ ਵਿਧਵਾ ਨੇ ਜਾਂ ਤਲਾਕਸ਼ੁਦਾ ਨੇ, ਉਹਨਾਂ ਬੀਬੀਆਂ ਦੇ ਲਈ ਕੈਸ਼ ਸਕੀਮ ਕੇ ਖਾਤੇ 'ਚ ਪੈਸੇ ਪਾਵਾਂਗੇ। ਦੂਜਾ, ਜਿਹੜੀਆਂ 21 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਬੀਬੀਆਂ ਨੇ ਤੇ ਕਿਸੇ ਵੀ ਕੇਂਦਰੀ ਯੋਜਨਾ ਦੇ ਵਿੱਚ ਨਹੀਂ ਹੈਗੀਆਂ, ਉਹਨਾਂ ਦੇ ਲਈ ਵੀ ਖਾਤਿਆਂ 'ਚ ਸਿੱਧੇ ਪੈਸੇ ਪਾਉਣ ਦੀ, ਸੋ ਇਹ ਸਿੱਧੀ ਵੋਟ ਖਰੀਦਣ ਦੀ ਇੱਕ ਸਕੀਮ ਬਣਾਈ ਜਾ ਰਹੀ ਹੈ ਅੰਕੜਿਆਂ ਦੇ ਹਿਸਾਬ ਨਾਲ ਕਿ ਇੰਨੀਆਂ ਬੀਬੀਆਂ ਜੇ ਖਾਤਿਆਂ 'ਚ 2 ਵਾਰ ਪੈਸੇ ਡਿਗੇ ਤਾਂ ਲੈ ਵੀ ਵੋਟ ਆ ਜੂਗੀ ਅੱਧੀਆਂ ਦੀ। ਸੋ ਇਹ ਸਾਰੇ ਅੰਕੜੇ ਤਿਆਰ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਮਨਰੇਗਾ ਦੇ ਵਿੱਚ ਜੀ ਕਹਿੰਦੇ ਕਿ ਬੀਬੀਆਂ ਦੀ ਸ਼ਮੂਲੀਅਤ ਹੋਰ ਵਧਾਓ, ਜੀ ਬੀਬੀਆਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਕਦਮੀ ਕਰੋ, ਉਹਦੇ ਨਾਲ ਸਾਡਾ ਵੋਟ ਬੈਂਕ 'ਚ ਇਜ਼ਾਫਾ ਹੋਊਗਾ। ਸੋ ਕੁਝ ਏਦਾਂ ਦੀਆਂ ਸਕੀਮਾਂ ਇਹਨਾਂ ਨੇ ਬਣਾਈਆਂ ਨੇ। ਇਹਦੇ ਨਾਲ ਇਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਲੱਗਦਾ ਕਿ ਜ਼ਿਆਦਾ ਵੋਟਰ ਆਉਣ ਵਾਲੇ ਸਾਲਾਂ ਦੇ ਵਿੱਚ ਬੀਬੀਆਂ ਵਧਣਗੀਆਂ, ਇਸ ਲਈ ਬੀਬੀਆਂ ਤੇ ਫੋਕਸ ਕਰੋ। ਪਰ ਦੂਸਰੇ ਪਾਸੇ ਇਹ ਵੀ ਕਹਿੰਦੇ ਨੇ ਕਿ ਅਸੀਂ ਜੀ 33% ਰਾਖਵੇਂ ਵਾਲਾ ਬਿੱਲ ਵੀ ਲਿਆਏ ਜੀ, ਹਰ ਥਾਂ ਦੇ ਉੱਤੇ ਬੀਬੀਆਂ ਨੂੰ ਉਹ ਮਿਲੂਗਾ, ਬੇਸ਼ੱਕ 29 'ਚ ਜਾ ਕੇ ਲਾਗੂ ਹੋਣ ਦੀ ਸੰਭਾਵਨਾ ਹੈ। ਸੋ ਪਰ ਉਹਦੇ ਰਾਹੀਂ ਵੀ ਇਹ ਪ੍ਰਚਾਰ ਕਰਕੇ ਬੀਬੀਆਂ ਦੀ ਵੋਟ ਚਾਹੁਣਗੇ। ਪਰ ਦੂਸਰੇ ਪਾਸੇ ਮੈਂ ਹਾਲ 'ਚ ਦੇਖ ਰਿਹਾ ਸੀ, 5 ਸੂਬਿਆਂ ਦੀਆਂ ਚੋਣਾਂ ਹੋਈਆਂ ਪ੍ਰਵੀਨ ਜੀ ਹੁਣੇ। 5 ਸੂਬਿਆਂ ਦੀ ਚੋਣਾਂ ਦੇ ਵਿੱਚ ਮੁੱਖ ਧਿਰਾਂ ਵਜੋਂ ਭਾਜਪਾ ਤੇ ਕਾਂਗਰਸ ਲੜੀ ਆ ਤੇ ਦੋਵਾਂ ਪਾਰਟੀਆਂ ਨੇ 10 ਤੋਂ 15% ਮਸਾਂ ਬੀਬੀਆਂ ਨੂੰ ਉਮੀਦਵਾਰ ਬਣਾਇਆ। ਸੋ ਇਸ ਲਈ ਕਾਨੂੰਨ ਤੁਸੀਂ 33% ਲਿਆਏ ਦਾ ਮਤਲਬ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਨਾ ਕਿ ਸਾਡੀ ਸੋਚ ਆ 33% ਵਾਲੀ। ਇਸੇ ਤਰ੍ਹਾਂ ਕਾਂਗਰਸ ਕਹਿੰਦੀ ਇਸ ਦਾ ਚਿਰਾਂ ਤੋਂ ਮੰਗ ਕਰਦੇ ਸੀ, ਫਿਰ ਤੁਹਾਡੀ ਸੋਚ ਤੁਹਾਡੀ ਪਾਰਟੀ 'ਚ ਕਿਉਂ ਨਹੀਂ ਲਾਗੂ ਹੋ ਜਾਂਦੀ ਆਪਣੇ ਆਪ ਜੀ। ਸੋ ਇਸ ਲਈ ਅਸੀਂ ਉਹਨਾਂ ਨੂੰ ਅਹੁਦੇ ਨਹੀਂ ਦੇਣੇ, ਅਸੀਂ ਉਹਨਾਂ ਦੀਆਂ ਵੋਟਾਂ ਖਰੀਦਣੀਆਂ ਬਸ। ਸੋ ਇਸ ਕਵਾਇਦ ਦੇ ਵਿੱਚ ਇਹ ਬਜਟ 'ਚ ਤੁਹਾਨੂੰ ਜੇਕਰ ਇਹੋ ਜਿਹਾ ਕੁਝ ਦਿਖੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ, ਇਹ ਵਰਤਾਰਾ ਹੋ ਸਕਦਾ ਇਸ ਵਾਰ ਜੀ। ਤੇ ਬੁਨਿਆਦੀ ਸਹੂਲਤਾਂ ਵਾਲਾ ਬਜਟ ਖਰਚਣ ਦੇ ਵਿੱਚ ਕਹਿੰਦੇ ਪੰਜਾਬ ਫਾੜੀ ਰਹਿ ਗਿਆ। ਵੈਸੇ ਤਾਂ ਪੰਜਾਬ ਵਾਲੇ ਪੈਸੇ ਮੰਗੀ ਜਾਂਦੇ, ਚਲੋ ਤਾਂ ਸਾਡਾ ਹੱਕ ਵੀ ਬਣਦਾ ਮੰਗਣਾ। ਨਹੀਂ ਪ੍ਰਵੀਨ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਉਹ ਸਾਡਾ ਹੱਕ ਬਣਦਾ, ਪਰ ਜੋ ਮਿਲ ਰਿਹਾ ਅਸੀਂ ਉਹਦੇ ਵਿੱਚੋਂ ਵੀ ਸਹੀ ਕਿਉਂ ਨਹੀਂ ਖਰਚ ਪਾਉਂਦੇ? ਕਿਉਂ ਨਹੀਂ ਖਰਚ ਰਹੇ? ਬਿਲਕੁਲ ਸਵਾਲ ਤਾਂ ਹੋਣਾ ਚਾਹੀਦਾ ਜੀ। ਸਵਾਲ ਹੈ, ਸਾਡਾ GST ਰੋਕਿਆ, ਸਾਡਾ ਪੇਂਡੂ ਵਿਕਾਸ ਫੰਡ ਰੋਕਿਆ, ਸਾਡੇ ਡਿਵੈਲਪਮੈਂਟ ਦੇ ਕੁਝ ਫੰਡ ਰੋਕ ਕੇ ਨਹੀਂ ਅਲਾਟ ਹੋ ਰਹੇ, ਤੇ ਉਹਨਾਂ ਦੇ ਲਈ ਅਸੀਂ ਉਹੀ ਜੀ ਲੜਾਈ ਲੜਦੇ ਵੀ ਨਜ਼ਰ ਨਹੀਂ ਆ ਰਹੇ। ਨਾ ਅਸੀਂ ਡੇਟ ਸ਼ੀਟ ਦਾ ਇਸ਼ਤਿਹਾਰ ਤਾਂ ਜਾਰੀ ਕਰਨ ਲੱਗ ਗਏ ਅੱਜ ਕੱਲ। ਇਹ ਬਦਲਾਅ ਤਾਂ ਨਜ਼ਰ ਆ ਗਿਆ। ਅੱਗੇ ਡੇਟ ਸ਼ੀਟ ਸਕੂਲ ਚੋਂ ਪਤਾ ਲੱਗਦੀ ਸੀ, ਅਖਬਾਰਾਂ 'ਚ ਖਬਰ 'ਚ ਪਤਾ ਲੱਗ ਜਾਂਦੀ ਸੀ। ਡੇਟ ਸ਼ੀਟ ਦਾ ਇਸ਼ਤਿਹਾਰ ਜਾਰੀ ਹੁੰਦਾ ਹੈ ਹੁਣ ਮੁੱਖ ਮੰਤਰੀ ਦੀ ਫੋਟੋ ਲਾ ਕੇ। ਵਾਹ, ਇਹ ਬਦਲਾਅ ਤਾਂ ਜ਼ਰੂਰੀ ਹੈ। 70 ਸਾਲਾਂ ਝਾਕੀ ਵਾਲੇ ਮਸਲੇ ਤੇ ਅਸੀਂ ਪੰਜਾਬ ਭਰ 'ਚ ਝਾਕੀ ਲੈ ਕੇ ਜਾਵਾਂਗੇ, ਪਰ ਅਸੀਂ ਕੇਂਦਰ ਨਾਲ ਆਡਾ ਨਹੀਂ ਲਵਾਂਗੇ ਕਿ ਤੁਸੀਂ ਸਾਡੀ ਝਾਕੀ ਰੱਦ ਕਿਉਂ ਕੀਤੀ। ਬਿਲਕੁਲ, ਝਾਕੀ ਇਸ ਲਈ ਘਮਾਉਣੀ ਹੈ ਕਿ ਵੋਟਾਂ ਲੈ ਲਈਏ ਉਸ ਆੜ 'ਚ ਵਿਚਾਰ ਕਰਾਂਗੇ। ਸੋ ਪਰ ਜਿਹੜੇ ਫੰਡ ਸਾਨੂੰ ਅਲਾਟ ਹੋਏ ਅਸੀਂ ਉਹ ਖਰਚ ਨਹੀਂ ਪਾਉਂਦੇ। ਪ੍ਰਵੀਨ ਜੀ 25% ਅਸੀਂ ਫੰਡ ਖਰਚਿਆ, 70% ਸਾਡਾ ਫੰਡ ਪਿਆ ਜਿਹੜਾ ਬੁਨਿਆਦੀ ਸਹੂਲਤਾਂ ਵਾਲਾ ਕੇਂਦਰ ਵੱਲੋਂ ਅਲਾਟ ਹੁੰਦਾ ਫੰਡ। ਲੋਕਾਂ ਨੂੰ ਸਹੂਲਤਾਂ ਦੇਣੀਆਂ ਨਹੀਂ ਚਾਹੁੰਦੇ ਜਾਂ ਸਾਨੂੰ ਪਤਾ ਹੀ ਨਹੀਂ ਕਿ ਏਦਾਂ ਸਹੂਲਤਾਂ ਦਿੱਤੀਆਂ ਜਾਂਦੀਆਂ। ਕੇਂਦਰ ਸਰਕਾਰ ਨੇ 2023-24 ਦੇ ਵਿੱਚ ਕੁੱਲ 10 ਲੱਖ ਕਰੋੜ ਰਾਸ਼ੀ ਰੱਖੀ ਸੀ ਜਿਹੜੀ ਉਹਨੇ ਆਪਣੇ ਹਵਾਲੇ ਨਾਲ ਖਰਚਣੀ ਸੀ। ਠੀਕ ਹੈ ਜੀ। 10 ਲੱਖ ਕਰੋੜ 23-24 ਦੇ ਹਵਾਲੇ ਨਾਲ 8 ਮਹੀਨਿਆਂ 'ਚ ਅਪ੍ਰੈਲ ਤੋਂ ਨਵੰਬਰ ਤੱਕ 8 ਮਹੀਨਿਆਂ 'ਚ ਕੇਂਦਰ ਆਪਣੀ 60% ਰਾਸ਼ੀ ਖਰਚ ਕਰ ਚੁੱਕਿਆ। ਠੀਕ ਹੈ ਜੀ। ਸੋ ਇਸ ਲਈ ਉਹਦੇ ਕੋਲ ਅਜੇ ਮਾਰਚ ਤੱਕ ਦਾ ਸਮਾਂ ਹੈਗਾ। ਪਰ ਦੂਸਰੇ ਪਾਸੇ ਇਹ ਹੁਣ ਨਵੰਬਰ ਤੱਕ ਹੈ ਨਾ, ਦਸੰਬਰ 'ਚ ਵੀ ਖਰਚਿਆ ਹੋਣਾ ਕੁਝ, ਜਨਵਰੀ ਵੀ ਚੱਲ ਰਿਹਾ ਜੇ ਉਹਨਾਂ ਦਾ 60% ਉਹ ਖਰਚ ਚੁੱਕੇ ਨੇ। ਇੱਧਰ ਦੂਸਰੇ ਪਾਸੇ ਕਹਿੰਦੇ ਸੂਬਿਆਂ ਦੇ ਲਈ 7 ਲੱਖ ਕਰੋੜ ਦੀ ਰਾਸ਼ੀ ਰੱਖੀ ਗਈ ਸੀ। 7 ਲੱਖ ਕਰੋੜ ਦੇ ਵਿੱਚੋਂ ਕਹਿੰਦੇ ਜੀ ਕੇਵਲ 3.4 ਲੱਖ ਕਰੋੜ ਇਹ ਖਰਚ। ਤੇ ਜੇ ਇਹਦੇ ਹਵਾਲੇ ਨਾਲ ਆਪਾਂ ਦੇਖਣਾ ਹੋਵੇ, ਇਹ ਪੈਸੇ ਜਿਵੇਂ ਬਿਜਲੀ, ਪਾਣੀ, ਬੁਨਿਆਦੀ ਸਹੂਲਤਾਂ ਉਹਨਾਂ ਸਾਰਿਆਂ ਲਈ ਹੁੰਦੀਆਂ ਨੇ।
ਤੇਲੰਗਾਨਾ ਨੇ ਆਪਣੇ ਲਈ ਉਹਨੂੰ ਜਿਹੜਾ ਫੰਡ ਮਿਲਿਆ ਉਹ ਚੋਂ 80% 78% ਤੋਂ ਵੱਧ ਰਾਸ਼ੀ ਖਰਚ ਲਈ। ਠੀਕ ਹੈ ਜੀ। ਹਰਿਆਣਾ 70% ਲਗਭਗ 68% ਤੋਂ ਜ਼ਿਆਦਾ ਰਾਸ਼ੀ ਖਰਚ ਚੁੱਕਿਆ। ਮੱਧ ਪ੍ਰਦੇਸ਼ MP 65% ਤੋਂ ਜ਼ਿਆਦਾ ਆਪਣੀ ਰਾਸ਼ੀ ਖਰਚ ਕਰ ਲਈ ਉਹਨੇ। ਨਵੰਬਰ ਤੱਕ ਦੇ ਅੰਕੜੇ ਨੇ। ਤੇ ਜਨਵਰੀ ਚੱਲ ਰਿਹਾ, ਫਰਵਰੀ ਤੇ ਮਾਰਚ ਅਜੇ ਪਿਆ ਉਹਨਾਂ ਦਾ। ਜੀ ਜੀ। ਬਿਹਾਰ ਵਰਗਾ ਸੂਬਾ ਵੀ 60% ਤੋਂ ਵੱਧ ਰਾਸ਼ੀ ਖਰਚ ਕਰ ਚੁੱਕਿਆ, 60.5%। ਆਂਧਰਾ ਪ੍ਰਦੇਸ਼ ਵੀ 58%, ਕੇਰਲਾ ਵੀ 57%, ਤਾਮਿਲਨਾਡੂ 50%। ਇਹ ਉਹ ਸੂਬੇ ਨੇ ਜਿਹੜੇ 50% ਤੋਂ ਵੱਧ ਰਾਸ਼ੀ ਖਰਚ ਕਰ ਗਏ। ਠੀਕ ਹੈ। ਤੇ ਇੱਧਰ ਦੂਸਰੇ ਪਾਸੇ ਆ ਜਾਓ, ਕਹਿੰਦੇ ਜੀ ਗੁਜਰਾਤ ਨੇ ਸਿਰਫ 39% ਖਰਚ ਕੀਤਾ ਜੇ। ਉੱਤਰ ਪ੍ਰਦੇਸ਼ ਨੇ 37% ਖਰਚ ਕੀਤਾ, ਮਹਾਰਾਸ਼ਟਰ ਨੇ 30% ਖਰਚ ਕੀਤਾ ਤੇ ਪੰਜਾਬ ਨੇ 25% ਖਰਚ ਕੀਤਾ। ਮਤਲਬ ਅਸੀਂ ਇਹਨਾਂ ਤੋਂ ਵੀ ਪਿੱਛੇ ਖੜੇ ਆ। ਇਸ ਮਾਮਲੇ ਸਭ ਤੋਂ ਵੱਡੀ ਜਿਹੜੇ ਫੰਡ ਹੈਗੇ ਅਸੀਂ ਉਹ ਸਹੀ ਲੋੜਵੰਦਾਂ ਤੱਕ ਪਹੁੰਚਾ ਨਹੀਂ ਪਾ ਰਹੇ, ਉਹਦੀ ਸਹੀ ਵਰਤੋਂ ਨਹੀਂ ਕਰ ਰਹੇ। ਜਿਹੜੇ ਕੇਂਦਰ ਸਾਡੇ ਰੋਕ ਕੇ ਬੈਠਾ ਹੈ, ਸਾਡੇ ਨਾਲ ਧੱਕਾ ਕਰਦਾ ਹੈ, ਉਹਨਾਂ ਦੇ ਲਈ ਅਸੀਂ ਜੱਦੋਜਹਿਦ ਨਹੀਂ ਕਰ ਪਾ ਰਹੇ। ਸਾਡਾ ਕੰਮ ਜਾ ਕੇ ਬਸ ਰੈਲੀਆਂ ਕਰਨਾ, ਵਿਪਾਸਨਾ ਸੈਂਟਰ ਜਾਣਾ, ਰੋਡ ਸ਼ੋਅ ਕਰਨਾ, ਇਸ਼ਤਿਹਾਰ ਲਾਉਣਾ, ਟਵੀਟ ਕਰਨਾ, ਗੋਗੇ ਗਾਉਣਾ ਤੇ ਸਿਰਫ ਪ੍ਰਚਾਰ ਰੂਪ ਦੇ ਵਿੱਚ ਭਾਸ਼ਣਬਾਜ਼ੀ ਕਰਨਾ ਰਹਿ ਗਿਆ। ਬੁਨਿਆਦੀ ਤੌਰ ਤੇ ਇਹਦਾ ਮਤਲਬ ਜੇ ਅਸੀਂ ਬੁਨਿਆਦੀ ਫੰਡ ਨਹੀਂ ਖਰਚ ਪਾ ਰਹੇ, ਇਹਦਾ ਮਤਲਬ ਬੁਨਿਆਦੀ ਤੌਰ ਤੇ ਅਸੀਂ ਕੰਮ ਵੀ ਨਹੀਂ ਕਰ ਪਾ ਰਹੇ। 25% ਜਦੋਂ ਕਿਹਾ ਬਿਹਾਰ ਵਰਗਾ, ਕੇਰਲਾ ਵਰਗਾ, ਤਾਮਿਲਨਾਡੂ ਵਰਗਾ ਸੂਬਾ ਵੀ 50% ਤੋਂ ਵੱਧ ਖਰਚੀ ਬੈਠਾ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਤੇ ਗੁਜਰਾਤ ਵੀ ਸਾਡੇ ਨਾਲੋਂ ਵੱਧ ਖਰਚੀ ਬੈਠੇ ਨੇ। 25% ਖੜਿਆ, 75% ਹੁਣ 3 ਮਹੀਨਿਆਂ ਚ ਖਰਚ ਲਓਗੇ, ਫਿਰ ਜਾਂ ਫਾਹਾ ਵੱਢੋਗੇ। ਇਹ ਪਹਿਲੂ ਗੌਰ ਮੰਗਦਾ, ਇਸ ਪਹਿਲੂ ਤੇ ਇਸ ਲਈ ਆਪਾਂ ਚਰਚਾ ਕਰ ਰਹੇ ਸੀ। ਅਸੀਂ ਲੜਦੇ ਨਜ਼ਰ ਕਿੱਥੇ ਆ ਰਹੇ ਹਾਂ ਸ਼ਰਮਾ ਜੀ? ਕੀ ਅਸੀਂ ਸਾਡਾ ਕਾਰਕਰਦਗੀ ਦਿਖਾਈ ਕਿੱਥੇ ਦੇ ਰਹੀ ਹੈ? ਕੀ ਅਸੀਂ ਸਿਰਫ ਸਿਆਸਤਦਾਨਾਂ ਦਾ, ਸੱਤਾਧਾਰੀਆਂ ਧਿਰਾਂ ਦਾ ਕੰਮ ਸਿਰਫ ਰੈਲੀਆਂ ਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਹੀ ਲਾਉਣਾ? ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਅਸੀਂ ਕੀ ਕੀਤਾ? ਕੀ ਉਸ ਮਾਮਲੇ ਦੇ ਵਿੱਚ ਲੀਗਲ ਓਪੀਨੀਅਨ ਰਿਹਾ ਜਾਂ ਲੀਗਲ ਐਕਸ਼ਨ ਲਿਆ? ਉਸ ਮਾਮਲੇ ਦੇ ਵਿੱਚ ਦੱਸੋ। ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਕੀ ਤੁਸੀਂ ਲੀਗਲ ਐਕਸ਼ਨ ਲਿਆ? ਕੀ ਕਰਨ ਜਾ ਰਹੇ ਹੋ ਉੱਥੇ? ਹੋਰ ਕਿੰਨੇ ਭਖਦੇ ਮਸਲੇ ਨੇ। 43,000 ਕਾਲਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਆਪਣੇ ਲੰਘੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਜੇਲ੍ਹ ਵਿਵਸਥਾ ਦੇ ਨਾਲ। ਹਾਂਜੀ, ਕੀ ਜਦੋਂ ਵੀਡੀਓ ਵਾਇਰਲ ਹੋ ਗਈ SIT ਬਣਾ ਦੇਣੀ ਨਹੀਂ ਕੰਮ ਹੈ ਸਰਕਾਰਾਂ ਦਾ? ਔਰ ਬਿਆਨਬਾਜ਼ੀ ਤਾਂ ਅਸੀਂ ਸਭ ਤੋਂ ਮੂਹਰੇ। ਅਸੀਂ ਸੰਘੀ ਢਾਂਚੇ ਦੀ ਕੋਈ ਲੜਾਈ ਲੜਦੇ ਅਸੀਂ ਨਜ਼ਰ ਨਹੀਂ ਆ ਰਹੇ, ਕੋਈ ਪੋਲੀਟੀਕਲ ਰਿਫਾਰਮ ਦੀ ਗੱਲ ਕਰਦੇ ਅਸੀਂ ਨਜ਼ਰ ਨਹੀਂ ਆ ਰਹੇ। ਆਰਥਿਕ ਮੁਹਾਜ ਤੇ ਸਾਡੀਆਂ ਨੀਤੀਆਂ ਫਲੋਪ ਹੋਣੀਆਂ ਸ਼ੁਰੂ ਤਾਂ ਹੋ ਗਈਆਂ, ਪਰ ਉਹਨਾਂ ਦਾ ਅਸਰ ਦਿਖਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ। ਔਰ ਜਨਤਕ ਜਿਹੜੀ ਪਿੰਡਾਂ 'ਚੋਂ ਸਰਕਾਰ ਚੱਲਦੀ ਸੀ, ਉਹ ਜਨਤਕ ਸੰਵਾਦ ਦੇ ਵਿੱਚ ਅਸੀਂ ਕਿਸੇ ਕੰਮ ਦੇ ਵਿੱਚ ਸਾਡਾ ਨਜ਼ਰ ਨਹੀਂ ਆ ਰਿਹਾ ਕਿ ਜਨਤਕ ਸੰਵਾਦ ਕਿੱਥੇ ਹੋ ਰਿਹਾ। ਸੋ ਖੈਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਇਹਦੇ ਤੇ ਕਿਵੇਂ ਰਿਐਕਟ ਕਰਦੀ ਸ਼ਰਮਾ ਜੀ। ਪਰ ਕੁਛ ਚੀਜ਼ਾਂ ਸਰਕਾਰ ਦੀਆਂ ਹੌਲੀ ਬਾਹਰ ਗੱਲਾਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। 2 ਸਾਲਾਂ ਦਾ ਵਕਤ ਥੋੜਾ ਨਹੀਂ ਹੁੰਦਾ, 2 ਸਾਲ ਬਹੁਤ ਹੁੰਦੇ ਆ ਜੇ ਆਪਣੇ ਕੁਛ ਇੰਪਲੀਮੈਂਟ ਕਰਨਾ ਹੋਵੇ। ਅਸੀਂ ਤਾਂ ਰੇਤੇ ਤੋਂ ਹੀ ਕਿੰਨੇ ਹਜ਼ਾਰਾਂ ਕਰੋੜਾਂ ਦੀ ਗੱਲ ਕਰਦੇ ਸੀ ਕੇਜਰੀਵਾਲ ਸਾਹਿਬ। ਚਲੋ ਖੈਰ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।